दर्शकों ब्रेक ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਸਾਡੇ ਕੋਲ ਫੇਸਬੁੱਕ ਮੈਸੇਜ ਆਇਆ ਹੈ ਬ੍ਰੈਂਪਟਨ ਤੋਂ ਵੀਰ ਅਨੰਦਨਾਥ ਸਿੰਘ ਜੀ ਦਾ। ਇਹ ਲਿਖਦੇ ਹਨ, ਡਾਕਟਰ ਸਾਹਿਬ ਜੇ ਫਲਸਤੀਨੀ ਬ੍ਰਿਟੇਨ ਨੂੰ ਸੂ ਕਰ ਸਕਦੇ ਹਨ ਤਾਂ ਸਾਨੂੰ ਵੀ ਕੁਝ ਐਸਾ ਕਰਨਾ ਚਾਹੀਦਾ ਹੈ ਜਾਂ ਨਹੀਂ? ਕੋਈ ਐਸਾ ਵੈਬਸਾਈਟ ਬਣਾਓ ਜਿੱਥੇ ਸਾਰੀ ਦੁਨੀਆ ਦੇ ਸਿੱਖ ਪਰਿਵਾਰਾਂ ਦੇ ਨਾਮ ਅਤੇ ਪਤੇ ਅਤੇ ਈਮੇਲ ਹੋਵੇ। ਖਾਲਿਸਤਾਨ ਦੀ ਆਜ਼ਾਦੀ ਲਈ ਸ਼ਾਇਦ ਇਹ ਪਹਿਲਾ ਕਦਮ ਹੋਵੇ ਜੀ। ਡਾਕਟਰ ਸਾਹਿਬ ਵੀਰ ਅਨੰਦਨਾਥ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਬ੍ਰੈਂਪਟਨ ਟੋਰਾਂਟੋ ਕੈਨੇਡਾ ਤੋਂ ਲਿਖਿਆ ਜੀ। ਉਹਨਾਂ ਦਾ ਸੁਝਾਅ ਤਾਂ ਬੜਾ ਕਾਰਗਰ ਹੈ ਕਿ ਜਿਵੇਂ ਜਿਹੜਾ ਫਲਸਤੀਨੀਆਂ ਦਾ ਇਸ਼ੂ ਅਸੀਂ ਡਿਸਕਸ ਕੀਤਾ ਸੀ, ਫਲਸਤੀਨੀਆਂ ਨੇ ਅਰਬ ਲੀਗ ਨੂੰ ਕਿਹਾ ਕਿ ਵੀ ਉਹ ਸੂ ਕਰਨ ਬ੍ਰਿਟਿਸ਼ਰਸ ਨੂੰ ਬੈਲਫੋਰ ਡੈਕਲੇਰੇਸ਼ਨ ਲਈ 1917 ਦੀ। ਅਜੇ ਉਹ ਪ੍ਰੋਸੈਸ ਸਾਹਮਣੇ ਨਹੀਂ ਆਈ ਕਿ ਵੀ ਕਿਸ ਕੋਰਟ ਦੇ ਵਿੱਚ ਉਹ ਸੂ ਹੋਏਗਾ ਜਾਂ ਉਸ ਦੇ ਦਾ ਕੀ ਪ੍ਰੋਸੀਜਰ ਹੈ। ਸਰਟਨਲੀ ਸਾਡੇ ਲਈ ਜਿਹੜਾ 1849 ਦੀ ਟ੍ਰੀਟੀ ਤੋਂ ਲੈ ਕੇ 1846 ਦੀ ਟ੍ਰੀਟੀ ਤੋਂ 1849 ਜਿਵੇਂ ਪੰਜਾਬ ਅੰਗਰੇਜ਼ਾਂ ਨੇ ਆਪਣੇ ਪੇਟੇ ਪਾਇਆ, ਇਹ ਸਾਰੇ ਤੋਂ ਲੈ ਕੇ ਕਈ ਕੁਛ ਬਣਦਾ ਹੈ, ਪਰ ਇਹ ਅਜੇ ਕਾਫੀ ਮੁੱਢਲੀ ਸਟੇਜ ਦੀ ਗੱਲ ਹੈ ਔਰ ਸਰਟਨਲੀ ਇਸ ਡਿਵੈਲਪਮੈਂਟ ਨੂੰ ਅਸੀਂ ਫੋਲੋ ਕਰ ਰਹੇ ਹਾਂ ਔਰ ਕਰਾਂਗੇ ਜ਼ਰੂਰ। ਦੂਸਰਾ ਜਿਹੜੀ ਵੈਬਸਾਈਟ ਦੀ ਗੱਲ ਹੈ, ਮੇਰਾ ਖਿਆਲ ਹੈ ਵੀ ਇਹ ਸਿਆਣਪ ਨਹੀਂ ਹੈ। ਆਲਰੇਡੀ ਜਿਹੜਾ ਜਿੰਨੀ ਕੁ ਜਾਣਕਾਰੀ ਉਹਨਾਂ ਤੱਕ ਹੁੰਦੀ ਹੈ, ਜਿਹੜੇ ਮਾੜੇ ਮੋਟੇ ਥੋੜੇ ਬਹੁਤ ਐਕਟਿਵਿਸਟ ਨੇ ਉਹਨਾਂ ਦੇ ਪਰਿਵਾਰਾਂ ਦੀ ਹਰਾਸਮੈਂਟ ਹੀ ਬੜੇ ਵੱਡੇ ਪੈਮਾਨੇ ਤੇ ਹੁੰਦੀ ਹੈ। ਸੋ ਕੋਈ ਵੀ ਇਸ ਕਿਸਮ ਦਾ ਵੈਬਸਾਈਟ ਅੱਜ ਕੱਲ੍ਹ ਕੋਈ ਸੇਫ ਨਹੀਂ ਹੈ। ਜੇ CIA, ਮੋਸਾਦ ਔਰ ਵੱਡੀਆਂ ਜਿਹੜੀਆਂ ਹਕੂਮਤਾਂ ਦੇ ਵੈਬਸਾਈਟਸ ਹੈਕ ਹੁੰਦੇ ਨੇ, ਸੋ ਤੁਸੀਂ ਜਿੰਨਾ ਮਰਜ਼ੀ ਆਪਣੇ ਸਿਕਿਉਰਿਟੀ ਵਾਲ ਬਣਾ ਲਓ, ਸੋ ਉਹ ਜਾਣਕਾਰੀ ਲਿਆਣੀ ਤਾਂ ਇਵੇਂ ਹੀ ਹੈ ਕਿ ਅਸੀਂ ਆਪਣੇ ਲੋਕਾਂ ਨੂੰ ਹਵਾਲੇ ਕਰ ਰਹੇ ਹਾਂ ਇੰਡੀਅਨ ਏਜੰਸੀਜ਼ ਦੇ। ਲੇਕਿਨ ਸਰਟਨਲੀ ਜਿਹੜੀ ਉਹਨਾਂ ਦੀ ਭਾਵਨਾ ਹੈ ਲਿਖਣ ਦੀ, ਉਹਦੇ ਪਿੱਛੇ ਇਹੀ ਹੈ ਕਿ ਅਸੀਂ ਕਿਵੇਂ ਲਾਮਬੱਧ ਹੋਈਏ। ਸੋ ਲਾਮਬੱਧ ਹੋਣ ਲਈ ਦੁਨੀਆ ਦੇ ਵਿੱਚ ਆਪਣੀ ਨੈਟਵਰਕਿੰਗ ਦੇ ਹੋਰ ਵੀ ਤੌਰ ਤਰੀਕੇ ਨੇ। ਉਹਦੇ ਲਈ ਸਾਰੀ ਇਨਫੋਰਮੇਸ਼ਨ ਇੱਕ ਥਾਂ ਤੇ ਪਾਣੀ ਜਿਹੜੀ ਹੈ ਇਹ ਖਤਰਨਾਕ ਮੂਵ ਹੋਏਗਾ, ਰਾਦਰ ਹਾਰਮਫੁਲ ਹੋਏਗਾ, ਇਹਦੇ ਚੋਂ ਕੁਝ ਹਾਸਲ ਨਹੀਂ ਹੋਏਗਾ। ਜੀ ਡਾਕਟਰ ਸਾਹਿਬ ਬਿਲਕੁਲ। ਜੀ ਡਾਕਟਰ ਸਾਹਿਬ ਪ੍ਰੋਗਰਾਮ ਦੇ ਅਖੀਰ ਵਿੱਚ ਤੇ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਗੁਰਦਾਸ ਜੀ ਦੇ ਕਵਿਤ ਨੰਬਰ 143 ਨੂੰ ਚੁਣਿਆ। ਕੋਟਨ ਕੋਟਾਨ ਆਦ ਬਾਦ ਪਰਮਾਦ ਵਿਖੇ, ਕੋਟਨ ਕੋਟਾਨ ਅੰਤ ਬਿਸਮ ਅਨੰਤ ਮੈਂ, ਕੋਟ ਪਾਰਾਵਾਰ ਪਾਰਾਵਾਰ ਨ ਅਪਾਰ ਪਾਵੈ ਥਾ, ਕੋਟ ਥਕਤ ਅਥਾ अपरजंत में, अबगत गत अत अगम अगाध बोध, गमता न ज्ञान त्यान सिमरन मंत में, अलख अपेव अपरंपर देवाद देव, ऐसे गुरुदेव सेव गुर सिख संत में। इस कवित भाई साहब ने सतगुरु गुरु नूं ਅਕਾਲ ਪੁਰਖ ਦੇ ਨਾਲ ਤੁਲਨਾ ਦਿੰਦੇ ਆ। ਅਕਾਲ ਪੁਰਖ ਦੇ ਗੁਣਾਂ ਵਾਂਗ ਗੁਰੂ ਦੇ ਵਿੱਚ ਵੀ ਕੀ ਕੁਛ ਹੈ ਬਿਆਨ ਕੀਤਾ। ਭਾਈ ਸਾਹਿਬ ਫਰਮਾਉਂਦੇ ਨੇ, ਕੋਟਨ ਕੋਟਾਨ ਆਦ ਬਾਦ ਪਰਮਾਦ ਵਿਖੇ, ਕਿ ਸੱਚੇ ਗੁਰੂ ਦੇ ਵਿੱਚ ਰੱਬ ਦੀ ਤਰ੍ਹਾਂ ਜਿਹੜੇ ਕੋਟਾਨ ਜਦੋਂ ਅਸੀਂ ਕੋਟਨ ਕਹਿੰਦੇ ਆ ਕਰੋੜਾਂ ਦੇ ਲਈ ਜਾਂ ਮਿਲੀਅਨਸ ਬਿਲੀਅਨਸ ਟ੍ਰਿਲੀਅਨਸ ਦੇ ਲਈ, ਜਿਹੜੇ ਉਸ ਦੇ ਜੁਜ਼ ਨੇ ਖੂਬਸੂਰਤੀ ਦੇ, ਉਹ ਗੁਰੂ ਦੇ ਅੰਦਰ ਹੁੰਦੇ ਨੇ, ਗੁਰੂ ਦੇ ਵਿੱਚ ਸਮਾਏ ਹੁੰਦੇ ਨੇ। ਕੋਟਨ ਕੋਟਾਨ ਅੰਤ ਬਿਸਮ ਅਨੰਤ ਮੈਂ, ਇਸੇ ਤਰ੍ਹਾਂ ਬਿਸਮ ਹੁੰਦਾ ਹੈ ਐਸਟੋਨਿਸ਼ਮੈਂਟ, ਔਰ ਇਸੇ ਤਰ੍ਹਾਂ ਕਰੋੜਾਂ ਹੀ ਜਿਹੜੇ ਅਦਭੁਤ ਗੁਣ ਨੇ ਜਿਹੜੇ ਸਾਨੂੰ ਐਸਟੋਨਿਸ਼ ਕਰਦੇ ਨੇ ਰੱਬ ਦੇ ਵਿੱਚ, ਉਹ ਵੀ ਗੁਰੂ ਦੇ ਵਿੱਚ ਹੁੰਦੇ ਨੇ। ਔਰ ਕੋਟ ਪਾਰਾਵਾਰ ਪਾਰਾਵਾਰ ਨਾ ਅਪਾਰ ਪਾਵੇ ਥਾ, ਕਿ ਵੀ ਤੁਸੀਂ ਭਾਵੇਂ ਸਰੋਵਰਾਂ ਦੀਆਂ ਗਹਿਰਾਈਆਂ ਕਰੋੜਾਂ ਜਿਹੜੇ ਹੋਰ ਸਾਧਨਾ ਰਾਹੀਂ ਰੱਬ ਦੇ ਗੁਣਾਂ ਨੂੰ ਗੁਰੂ ਦੇ ਗੁਣਾਂ ਨੂੰ ਜਾਣਨਾ ਚਾਹੋ, ਉਹਦੀ ਥਾਂ ਤੁਸੀਂ ਨਹੀਂ ਪਾ ਸਕਦੇ। ਕੋਟ ਥਕਤ ਅਥਾ ਅਪਰ ਜੰਤ ਮੈਂ, ਕਰੋੜਾਂ ਜਿਹੜੇ ਨੇ ਉਹ ਇਸ ਥਾਂ ਨੂੰ ਪਾਉਂਦੇ ਪਾਉਂਦੇ ਥੱਕ ਗਏ। ਜਿਵੇਂ ਅਸੀਂ ਪੜ੍ਹਦੇ ਹਾਂ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨੇ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ, ਅੰਤ ਕਾਰਨ ਕੀਤੇ ਬਿਲ ਲਾਹੇ। ਕਿੰਨੇ ਜਿਹੜੇ ਨੇ ਉਸ ਅੰਤ ਨੂੰ ਲੈਣ ਦੇ ਲਈ ਤਰਲੋ ਮੱਛੀ ਹੋ ਰਹੇ ਨੇ, ਤਾਂ ਉਸ ਦਾ ਅੰਤ ਤੁਸੀਂ ਨਹੀਂ ਪਾ ਸਕਦੇ। ਸੋ ਇਹੀ ਗੱਲ ਭਾਈ ਸਾਹਿਬ ਯਾਦ ਕਰਵਾਉਂਦੇ ਨੇ, ਕੋਟ ਥਕਤ ਅਥਾ ਅਪਰ ਜੰਤ ਮੇ, ਅਬਗਤ ਗਤ ਅਤ ਅਗਮ ਅਗਾਧ ਬੋਧ, ਕਿ ਜਿਹੜਾ ਗੁਰੂ ਦਾ ਗਿਆਨ ਹੈ ਉਹ ਇਨਪਰਸੈਪਟੀਬਲ ਹੈ, ਉਸ ਨੂੰ ਤੁਸੀਂ ਹਾਸਲ ਨਹੀਂ ਕਰ, ਇੰਨਾ ਉਹਦੇ ਚ ਉਸ ਨੂੰ ਮਿਣਿਆ ਨਹੀਂ ਜਾ ਸਕਦਾ। ਅਗੰਮ ਹੈ, ਉਸ ਨੂੰ ਤੱਕ ਪਹੁੰਚਿਆ ਨਹੀਂ ਜਾ। ਅਗਾਧ ਬੋਧ
ਉਸ ਦਾ ਕੋਈ ਪਾਰਾਵਾਰ ਨਹੀਂ ਹੈ। ਗਮਤਾ ਨਾ ਗਿਆਨ ਧਿਆਨ ਸਿਮਰਨ ਮੰਤ ਮੇ। ਜੇ ਕੋਈ ਇਹ ਸਮਝੇ ਕਿ ਉਹ ਗਿਆਨ ਦਾ ਸਹਾਰਾ ਲੈ ਕੇ, ਧਿਆਨ ਦਾ ਸਹਾਰਾ ਲੈ ਕੇ, ਸਿਮਰਨ ਦਾ ਸਹਾਰਾ ਲੈ ਕੇ, ਮੰਤਰ ਦਾ ਸਹਾਰਾ ਲੈ ਕੇ ਰੱਬ ਨੂੰ ਜਾਣ ਸਕਦਾ ਹੈ, ਉਸ ਦਾ ਥਾਂ ਪਾ ਸਕਦਾ ਹੈ, ਤੇ ਉਹ ਭੁੱਲੜ ਹੈ। ਕਿਉਂਕਿ ਇਸ ਸਭ ਦੇ ਨਾਲ ਵੀ ਉਹ ਰੱਬ ਦਾ ਥਾਂ ਜਿਹੜੀ ਆ ਉਹ ਨਹੀਂ ਪਾਈ ਜਾ ਸਕਦੀ, ਅਖੀਰ 'ਚ ਪਾਈ ਸਕਦੇ ਨੇ। ਅਲਖ ਅਭੇਵ ਅਪਰੰਪਰ ਦੇਵਾਦ ਦੇਵ ਐਸੇ ਗੁਰਦੇਵ ਸੇਵ ਗੁਰ ਸਿੱਖ ਸੰਤ ਮੇ। ਜੀ ਕਿ ਅਲਖ ਹੈ, ਉਸ ਨੂੰ ਲਖਤਾ ਉਸ ਦੀ ਬਿਆਨ ਨਹੀਂ ਕੀਤੀ ਜਾ ਸਕਦੀ, ਅਲਖ ਹੈ। ਅਭੇਵ ਹੈ, ਅਭੇਵ ਹੁੰਦਾ ਹੈ ਕਿ ਉਸ ਦੇ ਭੇਤ ਤੁਸੀਂ ਜਾਣ ਨਹੀਂ ਸਕਦੇ। ਅਪਰੰਪਰ ਹੈ, ਉਸ ਦੇ ਤੱਕ ਤੁਸੀਂ ਪਹੁੰਚ ਨਹੀਂ ਕਰ ਸਕਦੇ। ਦੇਵਾਦ ਦੇਵ, ਉਹ ਦੇਵਤਿਆਂ ਦਾ ਵੀ ਦੇਵ ਹੈ, ਗੋਡ ਆਫ ਦਾ ਗੋਡਸ। ਜੀ ਤੇ ਐਸੇ ਰੱਬ ਨੂੰ ਜਿਹੜਾ ਕਿ ਅਲਖ ਹੈ, ਅਭੇਵ ਹੈ, ਅਪਰੰਪਰ ਹੈ, ਤੇ ਕਿਵੇਂ ਤੁਸੀਂ ਐਸੇ ਗੁਰਦੇਵ ਸੇਵ ਗੁਰ ਸਿੱਖ ਸੰਤ ਮੇ। ਇਸ ਨੂੰ ਜਿਹੜੇ ਗੁਰਦੇਵ ਸਤਿਗੁਰੂ ਤੁਹਾਨੂੰ ਇਸ ਦੀ ਸੋਝੀ ਦੇ ਸਕਦੇ ਨੇ, ਉਹਨਾਂ ਨੂੰ ਤੁਸੀਂ ਸੇਵ ਗੁਰ ਸਿੱਖ ਸੰਤ ਮੇ। ਕਿ ਇਸ ਸਤਿਗੁਰੂ ਨੂੰ ਤੁਸੀਂ ਸਾਧ ਸੰਗਤ ਦੇ ਵਿੱਚ ਸੇਵਾ ਦੇ ਰਾਹੀਂ ਗੁਰਸਿੱਖਾਂ ਦੀ ਸੰਗਤ ਦੇ ਨਾਲ ਉਸ ਗੁਰੂ ਤੱਕ ਤੁਹਾਡੀ ਰਸਵਾਈ ਹੁੰਦੀ ਹੈ, ਤੇ ਗੁਰੂ ਦੀ ਬਖਸ਼ਿਸ਼ ਨਾਲ ਫਿਰ ਤੁਸੀਂ ਉਸ ਅਕਾਲ ਪੁਰਖ ਜਿਹੜਾ ਅਗੰਮ ਹੈ, ਅਲਖ ਹੈ, ਅਥਾਹ ਹੈ, ਜੀ ਉਸ ਨੂੰ ਜਿਹੜਾ ਹੈ ਉਹ ਪ੍ਰਾਪਤ ਕਰ ਸਕਦੇ ਹੋ, ਉਸ ਦੇ ਵਿੱਚ ਇੱਕ ਮਿਕ ਹੋ ਸਕਦੇ ਹੋ। ਜੀ ਸੋ ਡਾਕਟਰ। ਇਹ ਅੱਜ ਦਾ ਵਿਚਾਰ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਆ ਗਿਆ ਦੋ। ਦੇਖਦੇ ਰਹੋ TV84, ਬੁਲਾ ਦੇ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।